अस्सलाम वालेकुम। ਇੱਥੇ ਰੱਖ ਨਿਊਜ਼ ਵੇਖਣ ਸੁਣਨ ਵਾਲੇ ਸਾਰਿਆਂ ਦਾ ਮੁਹੰਮਦ ਸਾਦ ਦੇ ਵੱਲੋਂ ਬਹੁਤ-ਬਹੁਤ ਸਵਾਗਤ ਹੈ। 21 ਫਰਵਰੀ 1952 ਨੂੰ ਜੋ ਕਿ ਢਾਕਾ ਯੂਨੀਵਰਸਿਟੀ ਦੇ ਬੰਗਲਾ ਪੜਿਆਰਾਂ ਵੱਲੋਂ ਆਪਣੀ ਮਾਂ ਬੋਲੀ ਬੰਗਲਾ ਭਾਸ਼ਾ ਦੀ ਲਗੋਤੀ ਦੇ ਲਈ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਉਹਨਾਂ ਨਾਤੇ ਪੜਿਆਰਾਂ ਉੱਤੇ ਸਰਕਾਰ ਨੇ ਗੋਲੀਆਂ ਚਲਾ ਦਿੱਤੀਆਂ। ਵੱਖ-ਵੱਖ ਅੰਕੜਿਆਂ ਮੁਤਾਬਕ 30 ਦੇ ਨੇੜੇ ਬੰਗਲਾ ਪੜਿਆਰ ਆਪਣੀ ਮਾਂ ਬੋਲੀ ਦੀ ਮੰਗ ਪਿੱਛੇ ਸ਼ਹੀਦ ਕਰ ਦਿੱਤੇ ਗਏ ਸਨ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਸ਼ਹੀਦਾਂ ਨੂੰ ਮਾਨ ਸਨਮਾਨ ਦੇਣ ਦੇ ਲਈ ਤੇ ਜਗ ਪੱਧਰ ਉਤੇ ਮਾਂ ਬੋਲੀ ਦੇ ਪਿਆਰ ਦੇ ਲਈ ਅਕਵਾਮੇ ਮੁਤਹਿਦਾ ਵੱਲੋਂ 21 ਫਰਵਰੀ ਦਾ ਦਿਨ ਮਿਥਿਆ ਗਿਆ ਸੀ। ਹਰ ਵਰੇ 21 ਫਰਵਰੀ ਜਿੱਥੇ ਸਾਰੇ ਜੱਗ ਵਿੱਚ ਮਾਂ ਬੋਲੀ ਨਾਲ ਪਿਆਰ ਜਤਾ ਕੇ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਤੇ ਉਸੇ 21 ਫਰਵਰੀ ਨੂੰ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੇ ਬਹੁਮਤ ਵਾਲੇ ਸੂਬੇ ਅਕਸਰੀਅਤ ਵਾਲੇ ਸੂਬੇ ਪੰਜਾਬ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਂਦੇ ਨੇ ਤੇ ਸੜਕਾਂ ਦੇ ਉੱਤੇ ਰੈਲੀਆਂ ਕੱਢ ਕੇ ਮਾਂ ਬੋਲੀ ਪੰਜਾਬੀ ਦੀ ਲਗੋਤੀ ਦੀ ਮੰਗ ਕੀਤੀ ਜਾਂਦੀ ਹੈ। ਪੂਰੇ ਪੰਜਾਬ ਸਣੇ ਗੁਜਰਾਤ ਸ਼ਹਿਰ ਦੇ ਲੋਕ ਵੀ 21 ਫਰਵਰੀ ਨੂੰ ਸੜਕਾਂ ਉੱਤੇ ਸਕੂਲਾਂ ਵਿੱਚ ਬਾਲਾਂ ਨੂੰ ਮਾਂ ਬੋਲੀ ਪੰਜਾਬੀ ਪੜ੍ਹਾਉਣ ਦੀ ਮੰਗ ਕਰਦੇ ਵਿਖਾਈ ਦਿੰਦੇ ਨੇ। ਗੁਜਰਾਤ ਦੇ ਜ਼ਿਲ੍ਹੀ ਕੌਂਸਲ ਹਾਲ ਵਿੱਚ ਸੁਲੇਖਕ ਸੰਗਠਨ ਅਦਬੀ ਤਨਜ਼ੀਮ ਦਿਲ ਦਰਿਆ ਪਾਕਿਸਤਾਨ ਦੇ ਵੱਲੋਂ ਪੰਜਾਬੀ ਕਾਨਫਰੰਸ ਅਤੇ ਕੁੱਲ ਪੰਜਾਬ ਪੰਜਾਬੀ ਮੁਸ਼ਾਇਰੇ ਦਾ ਆਹਰ ਕੀਤਾ ਗਿਆ। ਪੰਜਾਬੀ ਕਾਨਫਰੰਸ ਦੀ ਪ੍ਰਧਾਨੀ ਪ੍ਰਸਿੱਧ ਸਕਾਲਰ ਸਿੱਖਿਆ ਦੇ ਮਾਹਿਰ ਕਾਲਮਨਿਗਾਰ ਪ੍ਰੋਫੈਸਰ ਸ਼ੇਖ ਅਬਦੁਲ ਰਸ਼ੀਦ ਹੋਰਾਂ ਨੇ ਕੀਤੀ ਅਤੇ ਪੰਜਾਬੀ ਮੁਸ਼ਾਇਰਾ ਮਹਾਨ ਸ਼ਾਇਰ ਅਦੀਬ ਅਜ਼ਵਰ ਲੋਨ ਹੋਰਾਂ ਦੀ ਪ੍ਰਧਾਨੀ ਹੇਠ ਹੋਇਆ। ਨਕਾਬਤ ਦਾ ਜ਼ੁਮਾ ਦਿਲ ਦਰਿਆ ਪਾਕਿਸਤਾਨ ਦੇ ਬਾਨੀ ਸਦਰ ਅਲੀ ਅਹਿਮਦ ਗੁਜਰਾਤੀ ਹੋਰਾਂ ਬੜੇ ਸੁਲੱਖੇ ਢੰਗ ਨਾਲ ਚਾਇਆ। ਪੰਜਾਬੀ ਕਾਨਫਰੰਸ ਦੇ ਬੁਲਾਰਿਆਂ ਵਿੱਚ ਹਾਜੀ ਮੁਹੰਮਦ ਜ਼ਹੀਰ ਸਲੀਮ ਰਜ਼ਾ ਠਾਕੁਰ ਡਾਕਟਰ ਅਜ਼ਹਰ ਮਹਿਮੂਦ ਚੌਧਰੀ ਪ੍ਰੋਫੈਸਰ ਡਾਕਟਰ ਮੁਹੰਮਦ ਅਰਸ਼ਦ ਮੁਗਲ ਪ੍ਰੋਫੈਸਰ ਮਜ਼ਹਰ ਹੁਸੈਨ ਚੀਮਾ ਅਤੇ ਅਦਰੀਸ ਚੀਮਾ ਦੇ ਨਾਂ ਸ਼ਾਮਲ ਸਨ। ਪੰਜਾਬ ਦੇ ਸਾਬਕਾ ਸੂਬਾਈ ਵਜ਼ੀਰ ਤਾਲੀਮ ਅਤੇ ਯੂਨੀਵਰਸਿਟੀ ਆਫ ਸਾਊਥ ਏਸ਼ੀਆ ਦੇ ਵਾਈਸ ਚਾਂਸਲਰ ਮੀਆਂ ਇਮਰਾਨ ਮਸੂਦ ਹੋਰਾਂ ਅਚੇਚੀ ਰਲਤ ਕਰਕੇ ਮਾਂ ਬੋਲੀ ਪੰਜਾਬੀ ਦੇ ਨਾਲ ਪ੍ਰੀਤ ਦਾ ਪ੍ਰਗਟਾਵਾ ਕੀਤਾ। ਬਲਿਆਰਾਂ ਨੇ ਮਾਂ ਬੋਲੀ ਪੰਜਾਬੀ ਦੀ ਵਡਿਆਈ ਦੱਸੀ ਅਤੇ ਇਸ ਦੀ ਸਕੂਲਾਂ ਕਾਲਜਾਂ ਵਿੱਚ ਲਗੋਤੀ ਬਾਰੇ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਸੀ ਕਿ ਮਾਂ ਬੋਲੀ ਬੋਲਣ ਤੋਂ ਵੱਧ ਸੋਚਣ ਵਿੱਚ ਆਪਣਾ ਕਿਰਦਾਰ ਅਦਾ ਕਰਦੀ ਹੈ। ਜਿਸ ਤਰ੍ਹਾਂ ਬਾਲ ਦੇ ਵੱਡਾ ਹੋਣ ਦੇ ਲਈ ਮਾਂ ਦੇ ਦੁੱਧ ਦੀ ਆਪਣੀ ਵੱਖਰੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਬਾਲ ਦੀ ਜ਼ਿਹਨੀ ਬੜੋਤਰੀ ਦੇ ਲਈ ਮਾਂ ਬੋਲੀ ਦੀ ਅਹਿਮੀਅਤ ਤੇ ਲੋੜ ਹੁੰਦੀ ਹੈ। ਕਾਨਫਰੰਸ ਦੇ ਪ੍ਰਧਾਨ ਸ਼ੇਖ ਅਬਦੁਲ ਰਸ਼ੀਦ ਹੋਰਾਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ਪੰਜਾਬ ਵਾਸੀਆਂ ਨੂੰ ਪੰਜਾਬੀ ਜ਼ੁਬਾਨ ਦੇ ਮਰਦੇ ਹੋਏ ਹੱਕਾਂ ਉਤੇ ਮਾਤਮ ਹੀ ਨਹੀਂ ਕਰਨਾ ਚਾਹੀਦਾ, ਸਗੋਂ ਅੱਜ ਦੇ ਸਮੇਂ ਦੇ ਨਵੇਂ ਇਲਮਾਂ ਤੇ ਅਦਬ ਸੁਲੇਖ ਦੀ ਖੋਜ ਰਾਹੀਂ ਪੰਜਾਬੀ ਜ਼ੁਬਾਨ ਦਾ ਪੱਲਾ ਭਾਰਾ ਕਰਨ ਦੀ ਲੋੜ ਹੈ। ਉਹਨਾਂ ਦਾ ਕਹਿਣਾ ਸੀ ਕਿ ਤਗੜੇ ਦੀ ਜ਼ੁਬਾਨ ਵੀ ਤਗੜੀ ਮੰਨੀ ਜਾਂਦੀ ਹੈ। ਜਦੋਂ ਤੁਸੀਂ ਆਪਣੀ ਜ਼ੁਬਾਨ ਨੂੰ ਇਲਮੀ ਤੇ ਸਾਇੰਸੀ ਪੱਖੋਂ ਤਗੜਾ ਕਰ ਲਵੋ ਤੇ ਤੁਹਾਡੀ ਜ਼ੁਬਾਨ ਆਪ ਹੀ ਇੱਜ਼ਤ ਤੇ ਆਦਰ ਪਾ ਜਾਵੇਗੀ। ਗੁਜਰਾਤ ਸ਼ਹਿਰ ਵਿੱਚ 21 ਫਰਵਰੀ ਨੂੰ ਬੇਬੇ ਬੋਲੀ ਦਿਹਾੜਾ ਗੁਜਰਾਤ ਸ਼ਹਿਰ ਦੇ ਵਕੀਲਾਂ ਵੀ ਮਨਾਇਆ, ਜਿਸ ਦੀ ਅਗਵਾਈ ਸੁਲੇਖਕ ਤਨਜ਼ੀਮ ਸੱਚ ਦੇ ਬਾਨੀ ਆਗੂ ਡਾਕਟਰ ਅਜ਼ਹਰ ਮਹਿਮੂਦ ਚੌਧਰੀ ਹੋਰਾਂ ਕੀਤੀ। ਜੇਲ੍ਹ ਚੋਂ ਗੁਜਰਾਤ ਤੋਂ ਪ੍ਰੈਸ ਕਲੱਬ ਗੁਜਰਾਤ ਤਾਣੀ ਭਰਵੀਂ ਰੈਲੀ ਖੜੀ। ਪ੍ਰੈਸ ਕਲੱਬ ਗੁਜਰਾਤ ਵਿੱਚ ਗੁਜਰਾਤ ਬਾਰ ਦੇ ਸੀਨੀਅਰ ਅਤੇ ਨੌਜਵਾਨ ਕਾਨੂੰਨ ਦੇ ਮਾਹਿਰ ਵਕੀਲਾਂ ਨੇ ਸ਼ਿਰਕਤ ਕੀਤੀ। ਮਾਂ ਬੋਲੀ ਪੰਜਾਬੀ ਨੂੰ ਸਕੂਲਾਂ ਦੇ ਵਿੱਚ ਮੁੱਢਲੀ ਸਿੱਖਿਆ ਦੇ ਤੌਰ ਉੱਤੇ ਪੜ੍ਹਾਉਣ ਦੀ ਮੰਗ ਕੀਤੀ। ਪ੍ਰੈਸ ਕਲੱਬ ਵਿੱਚ ਗੱਲ ਕਰਦੇ ਹੋਇਆ ਉਹਨਾਂ ਬੁਲਾਰਿਆਂ ਦਾ ਕਹਿਣਾ ਸੀ ਕਿ ਦੂਜੀਆਂ ਕੌਮਾਂ ਆਪਣੀਆਂ ਜ਼ਬਾਨਾਂ ਨੂੰ ਸਰਕਾਰੀ ਸਰਪ੍ਰਸਤੀ ਹੇਠ ਪ੍ਰਵਾਨ ਚਾੜ੍ਹਦੀਆਂ ਨੇ। ਪੰਜਾਬ ਦੀ ਮੁੱਖ ਵਜ਼ੀਰ ਬੀਬੀ ਮਰੀਮ ਨਵਾਜ਼ ਤੇ ਆਪਣੇ ਆਪ ਨੂੰ ਪੰਜਾਬ ਦੀ ਮਾਂ ਸਦਾਉਂਦੇ ਨੇ, ਪਰ ਅਸੀਂ ਮਾਂ ਉਦੋਂ ਮੰਨਾਂਦੇ ਜਦੋਂ ਸਾਡੀ ਮਾਂ ਬੋਲੀ ਸਕੂਲਾਂ ਵਿੱਚ ਸਾਡੀ ਨਵੀਂ ਪੀੜ੍ਹੀ ਨੂੰ ਪੜ੍ਹਾਈ ਜਾਵੇਗੀ। ਪ੍ਰੈਸ ਕਲੱਬ ਗੁਜਰਾਤ ਵਿੱਚ ਹੋਏ ਇਸ ਸਮਾਗਮ ਦੀ ਨਕਾਬਤ ਡਾਕਟਰ ਬਾਸਤ ਰਾਠੌਰ ਹੋਰਾਂ ਕੀਤੀ। 15 ਫਰਵਰੀ ਨੂੰ ਹੋਏ ਜ਼ਿਲ੍ਹਾ ਕੌਂਸਲ ਹਾਲ ਗੁਜਰਾਤ ਵਿੱਚ ਸੰਮੇਲਨ ਵਿੱਚ ਯਾਵਰ ਅਬਾਸ ਪੰਜਾਬ ਵਸੇਬ ਦੇ ਆਗੂ ਫਰਹਾਨ ਵੜਾਏ ਚ ਮਾਨਯੋਗ ਪੰਜਾਬੀ ਸੇਵਕ ਡਾਕਟਰ ਰਫੀਕ ਰਜ਼ਾ ਹੋਰਾਂ ਅਚੇਚ ਦੇ ਨਾਲ ਰਲਤ ਕੀਤੀ। ਇਸ ਸਮਾਗਮ ਦੇ ਅਚੇਚੇ ਪ੍ਰਾਹੁਣਿਆਂ ਵਿੱਚ ਜ਼ਹੀਰ ਬਦਰ ਖਿਉੜਾ ਤੋਂ, ਬਸ਼ੀਰ ਕਮਾਲ ਸ਼ਕਰਗੜ੍ਹ ਤੋਂ, ਬੀਬੀ ਰਿਫਤ ਵਹੀਦ ਰਾਵਲਪਿੰਡੀ ਤੋਂ, ਬੀਬੀ ਜ਼ਾਹਰਾ ਬਤੂਲ ਰਾਵਲਪਿੰਡੀ ਤੋਂ, ਆਜ਼ਮ ਅਲੀ ਆਜ਼ਮ ਚੁਨਿਓੜ ਤੋਂ, ਇਫਤਿਹਾਰ ਫਲਕੀ ਫਰੂਕਾਬਾਦ ਤੋਂ, ਸਦੀਕ ਹੈਰਤ ਸਾਹਿਬ ਜੜਾਂਵਾਲਾ ਤੋਂ, ਇਮਤਿਆਜ਼ ਕੈਸ ਚੱਠਾ ਗੁਜਰਾਂਵਾਲਾ, ਮਲਕ ਇਰਸ਼ਾਦ ਕੋਟ ਰਾਧਾ ਕਿਸ਼ਨ ਔਰਾਂ ਜਿਹੇ ਪੰਜਾਬੀ ਦੇ ਮਾਨਯੋਗ ਸ਼ਾਇਰ ਸ਼ਾਮਲ ਸਨ। ਇਸ ਤੋਂ ਵੱਖ ਮਾਨਯੋਗ ਰਲਤੀ ਸ਼ਾਇਰਾਂ ਵਿੱਚ ਮੁਨੀਰ ਚਿਸ਼ਤੀ ਕੁੰਜਾਈ, ਮੁਨੀਰ ਬਦਰ ਜਾਵੇਦ ਨਕਾਸ਼ ਲਿਆਕਤ ਗਡਗੌਰ ਸ਼ਾਹ ਰਜ਼ਾਕ ਵਟੂ ਮੁਸ਼ਤਾਕ ਅਹਿਮਦ ਅੰਸਾਰੀ ਮਿਰਜ਼ਾ ਸੈਫੁੱਲਾ ਸਾਜਦ ਮਾਸਟਰ ਤਾਰਕ ਅੰਜੁਮ ਸ਼ੇਖ ਰਾਸ਼ਿਦ ਮੁਨੀਰ ਸ਼ਕੀਲ ਸਾਬਰ ਸ਼ਬੀ ਮਜ਼ਰ ਰਾਂਝਾ ਸ਼ੇਖ ਰਾਸ਼ਿਦ ਮੁਨੀਰ ਸ਼ਕੀਲ ਸਾਬਰ ਸ਼ਬੀਆ ਮਜ਼ਰ ਰਾਂਝਾ ਮਲਕ ਜ਼ਾਹਿਦ ਅਵੈਸ ਅਕਰਾਮ ਮਹਿਰਮ ਸਲੀਮ ਰਹਿਮਾਨੀ ਜ਼ਰਮੀਨ ਮਿਰਜ਼ਾ और ये शामिल सन। इस समागम के अभियात इंटरनेशनल और सबात पाकिस्तान बांह बेली बने सन।
ਕਮਰ ਅਬਾਸ ਭੱਟੀ ਹੋਰਾਂ ਬੜੀ ਮੁਹੱਬਤ ਤੇ ਮਿਹਨਤ ਦੇ ਨਾਲ ਸਾਰਾ ਪ੍ਰਬੰਧ ਸਿਰੇ ਚਾੜਿਆ। ਮਜਬੂਰਨ ਸਿੱਖਣੀ ਪਈ ਸਾਨੂੰ ਉਰਦੂ ਤੇ ਅੰਗਰੇਜ਼ੀ ਤਾਂ ਕਿ ਰੋਜ਼ਗਾਰ ਹਾਸਲ ਕਰ ਸਕੀਏ। ਤੇ ਉਹ ਰੋਣਾ ਵੈਸੇ ਹੀ AI ਦੇ ਮੁਕਾਬਲੇ ਤਾਂ ਰੋਜ਼ਗਾਰ ਕਿਸੇ ਵਾਸਤੇ ਵੀ ਨਹੀਂ ਹੋਣਾ, ਕਿਉਂਕਿ ਨਾ ਅੰਗਰੇਜ਼ੀ ਬੋਲਣ ਵਾਲੇ ਵਾਸਤੇ, ਨਾ ਪੰਜਾਬੀ ਬੋਲਣ ਵਾਸਤੇ, ਨਾ ਫਰਾਂਸੀਸੀ ਬੋਲਣ ਵਾਸਤੇ। ਤੇ ਵਿਹਲਾ ਬਹਿਣਾ ਇਹ ਦੱਸ ਰਹੇ ਨੇ ਹੁਣ ਲੋਕਾਂ ਨੂੰ ਵਿਹਲੇ ਕਰਾਂ ਤੇ ਡੱਬ ਮਾਰਨ ਵਾਸਤੇ ਮੇਰੇ ਹਾਲੇ ਆਪਣੀ ਮਾਂ ਬੋਲੀ ਤੋਂ ਤੇ ਵਧੀਆ ਕੋਈ ਜ਼ੁਬਾਨ ਨਹੀਂ ਹੈਗੀ। ਇਹਦੇ ਵਿੱਚ ਉਹ ਵਿਚਾਰਾ ਬਗੈਰ ਧਿਆਨ ਦੇ ਉਸ ਹਜ਼ਾਰ ਘਰ ਵੜਦਾ, ਉੱਥੇ ਵੱਡੇ ਵੱਡੇ ਬੁੱਤ ਵੇਖ ਕੇ ਜਿੱਡਾ ਘਰ ਆਉਂਦਾ ਉਹਦੇ ਨਾਲੋਂ ਹੋਰ ਛੋਟਾ ਆਪਣੇ ਆਪ ਨੂੰ ਮਹਿਸੂਸ ਕਰਨ ਲੱਗ ਪੈਂਦਾ। ਮੈਨੂੰ ਸਟੇਜ ਤੇ ਬਿਠਾ ਕੇ ਸਲੀਮ ਠਾਕਰ ਵਰਗੇ ਤਾਰੀਖਦਾਨ ਕੋਲੋਂ, ਪ੍ਰੋਫੈਸਰ ਮੁਗਲ ਸਾਹਿਬ ਜੇ ਮਾਹਿਰ ਤਾਲੀਮ ਕੋਲੋਂ, ਪ੍ਰੋਫੈਸਰ ਵਜ਼ਰ ਸਾਹਿਬ ਦੀ ਅਦਬੀਅਤ ਕੋਲੋਂ ਤੇ ਸਾਰਿਆਂ ਤੋਂ ਵੱਧ ਕੇ ਅਦਰੀਸ ਚੀਮਾ ਸਾਹਿਬ ਦੀ ਇੰਤਹਾਈ ਲਿਸਾਨੀ ਮਹਾਰਤ ਨਾਲ ਤੇ ਜ਼ਬਾਨ ਨਾਲ ਮੁਹੱਬਤ ਨਾਲ ਜੁੜੀ ਹੋਈ ਗੁਫ਼ਤਗੂ ਸੁਣਾ ਕੇ ਮੈਨੂੰ ਇੱਕ ਵਾਰੀ ਫੇਰ ਫਿਕਰੀ ਤੌਰ ਤੇ ਆਪਣੇ ਕੰਮ ਇਲਮ ਹੋਣ ਦਾ ਅਹਿਸਾਸ ਦਿਵਾਇਆ, ਜਿਹਦੇ ਤੇ ਮੈਂ ਉਹਨਾਂ ਦਾ ਸ਼ੁਕਰ ਅਦਾ ਕਰਦਾ। ਮਸਜਿਦ ਵਿੱਚ ਰੋਜ਼ੀਆਂ ਚਾਹਣ ਵਾਲੇ ਨਮਾਜ਼ੀ ਨਹੀਂ ਹੁੰਦੀ, ਉਹ ਕਦੀ ਕਦੀ ਮਸੀਤੀ ਆ ਵੜੇ ਤੇ ਉਹਦੇ ਕੋਲ ਬੜੀਆਂ ਸਾਰੀਆਂ ਕੋਤਾਹੀਆਂ ਤੇ ਗਲਤੀਆਂ ਵੀ ਹੁੰਦੀਆਂ ਨੇ, ਤੇ ਜਿਹੜੇ ਬੜੇ ਪੁਖਤਾ ਜੇ ਪੁਰਾਣੇ ਜੇ ਤਗੜੇ ਜੇ ਨਮਾਜ਼ੀ ਹੁੰਦੇ ਨੇ ਉਹ ਸਿਰਫ ਉਹਦੇ ਲੋਕ ਸੀ ਕੱਢਦੇ ਰਹਿੰਦੇ। ਤੇ ਮੈਂ ਪੇਸ਼ਗੀ ਤੁਹਾਡੇ ਕੋਲੋਂ ਮਾਤਰ ਚਾਹਨੀ ਕਿ ਮੈਂ ਵੀ ਜਿਸ ਤਰ੍ਹਾਂ 9 ਮੁਸਲਮ ਹੁੰਦੇ ਨੇ 9 ਪੰਜਾਬੀ ਸਮਝ ਲਵੋ, ਮੈਂ ਅਲੀ ਅਹਿਮਦ ਦੇ ਕਹਿਣ ਤੇ ਪੰਜਾਬੀ ਦੀ ਤਰਫ ਮਾਇਲ ਜ਼ਿਆਦਾਤਰ ਹੋਇਆ। ਅਸੀਂ ਬੜੇ ਉਹਨਾਂ ਅਦਾਰਿਆਂ ਤੋਂ, ਸਾਡੀਆਂ ਮਾਵਾਂ ਨੇ ਸਾਨੂੰ ਜ਼ਬਾਨ ਨਾਲੋਂ ਮੁਹੱਬਤ ਨਹੀਂ ਸਿਖਾਈ, ਤੇ ਕੁਝ ਜਿਹੜੇ ਜ਼ਮਾਨੇ ਦੇ ਦਿੱਤੇ ਹੋਏ ਐਪ ਨੇ ਉਹ ਸਾਡੀ ਜ਼ਾਤ ਤੇ ਗਾਲਬ ਰਹੇ ਕਿ ਅਸੀਂ ਅੰਦਰੋਂ ਸ਼ਾਇਦ ਓਡੇ ਮਜ਼ਬੂਤ ਨਹੀਂ ਹੋ ਸਕਦੇ, ਅਸੀਂ ਆਪਣੀ ਰਹਿਤਲ ਨਾਲ, ਆਪਣੀ ਸਕਾਫਤ ਦੇ ਨਾਲ ਤੇ ਆਪਣੀ ਜ਼ਬਾਨ ਨਾਲ ਉਹ ਜੁੜਤ ਨਹੀਂ ਰੱਖਦੇ। ਸ਼ਾਇਦ ਮੇਰੀ ਗੱਲ ਵਿੱਚ ਵੀ ਉਹ ਰਵਾਨੀ ਉਸ ਤਰ੍ਹਾਂ ਦੀ ਤੁਸੀਂ ਮਹਿਸੂਸ ਨਾ ਕਰੋ ਤੇ ਮੈਂ ਬਾਹਰ ਚਾਹਾਂ। ਸਾਰਿਆਂ ਨੇ ਐਡੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਬਾਰ-ਬਾਰ ਕੀਤੀਆਂ ਨੇ, ਪਰ ਕਿਹਾ ਕਿ ਮਾਂ ਬੋਲੀ ਦਾ ਤਜ਼ਕਰਾ ਕੀਤਾ। ਸਾਰੇ ਬਹਿ ਕੇ ਜਿਸ ਵੇਲੇ ਮਾਂ ਬੋਲੀ ਦੀ ਅਹਿਮੀਅਤ ਵਾਸਤੇ ਬਾਰ-ਬਾਰ ਗੱਲ ਕਰਦੇ ਹੋਏ ਦੁਨੀਆ ਜਹਾਨ ਦੇ ਮਾਹਿਰੀਨ ਦੀਆਂ ਗੱਲਾਂ ਕਰ ਰਹੇ ਸਨ। ਕੋਈ ਕਿਸੇ ਮਾਹਿਰ ਨਫਸਿਆਤ ਦਾ ਤਜ਼ਕਰਾ ਕਰ ਰਿਹਾ ਸੀ, ਕੋਈ ਕਿਸੇ ਮਾਹਿਰ ਹਯਾਤਿਆਤ ਦਾ ਤਜ਼ਕਰਾ ਕਰ ਰਿਹਾ ਸੀ। ਤੇ ਮੈਂ ਸੋਚ ਰਿਹਾ ਸਾਂ ਕਿ ਇੱਕ ਪਹਿਲੂ ਤੇ ਇਹਦਾ ਇਹ ਵੀ ਹੈ ਕਿ ਉਹ ਵੀ ਹਸਤੀ ਹੈ ਵੇ ਜਿਹੜੀ 70 ਮਾਵਾਂ ਨਾਲੋਂ ਵੱਧ ਸਾਡੇ ਨਾਲ ਪਿਆਰ ਕਰਦੀ, ਉਹਨੇ ਵੀ ਸਾਡੇ ਬਾਰੇ ਚ ਕੁਝ ਸੋਚਿਆ ਹੋਏਗਾ। ਮੈਂ ਜਦੋਂ ਉੱਥੇ ਬਹਿ ਕੇ ਤਾਰੀਖ ਵੱਲ ਝਾਤ ਪਾਈ ਤੇ ਮੈਂ ਵੇਖਿਆ ਕਿ ਮਾਂ ਬੋਲੀ, ਮਾਂ ਦੀ ਜ਼ੁਬਾਨ ਹੋਣਾ ਕੋਈ ਐਡਾ ਵੱਡਾ ਮਾਨਯੋਗ ਨਹੀਂ। ਇਸ ਕਾਇਨਾਤ ਦੇ ਖਾਲਕ ਦੀ ਇਸ ਕੁਰਏ ਅਰਜ਼ ਉੱਤੇ ਲੋਕਾਂ ਦੇ ਨਾਲ ਅਬਲਾਗ ਦੀ ਜ਼ੁਬਾਨ ਹੀ ਮਾਂ ਬੋਲੀ ਰਹੀ। ਉਹਨੇ ਕਦੀ ਵੀ ਕਿਧਰੇ ਆਪਣਾ ਕਲਾਮ, ਆਪਣਾ ਬਿਆਨੀਆ, ਆਪਣਾ ਨੈਰੇਟਿਵ ਜਿਹੜਾ ਵੇ ਉਹ ਮਾਂ ਬੋਲੀ ਤੋਂ ਬਗੈਰ ਲੋਕਾਂ ਨਾਲ ਮੁਹਾਤਬ। ਵਾਹ ਵਾਹ ਵਾਹ, ਇਹ ਰੱਬ ਦੀ ਸੋਚ ਤੇ ਸ਼ਾਦੀ ਹੋਈ। ਇਹ 70 ਮਾਵਾਂ ਜਿੰਨੀ ਪੱਕੀ ਜ਼ੁਬਾਨ ਹੈ। ਅਗਰ ਤੁਸੀਂ ਇਸ ਕਾਇਨਾਤ ਨੂੰ ਸਮਝਣਾ ਚਾਹੁੰਦੇ ਹੋ, ਇਸ ਕਾਇਨਾਤ ਦੇ ਵਿੱਚ, ਇਸ ਕਾਇਨਾਤ 'ਚ ਜ਼ਮੀਨੀ ਹਿੱਤੇ ਤੋਂ ਵੱਧ ਕੇ ਇਸ ਯੂਨੀਵਰਸ ਦੇ ਮੁਖਤਲਿਫ ਹਯਾਤਿਆਤੀ ਤੇ ਜਿਹੜੇ ਕਾਸਮਿਕ ਤਲਕਾਤ ਨੇ ਉਹਨਾਂ ਦਾ ਖਿਆਲ ਕਰਨਾ ਚਾਹੁੰਦੇ ਹੋ, ਤੇ ਫਿਰ ਤੁਹਾਨੂੰ ਮਾਂ ਬੋਲੀ ਨਾਲ ਜੁੜਨਾ ਪਏਗਾ। ਕਿਉਂਕਿ ਰੱਬ ਦੀ ਸ਼ਨਾਖਤ ਰੱਬ ਦੀ ਜ਼ੁਬਾਨ ਦੇ ਜ਼ਰੀਏ ਹੀ ਹੋ ਸਕਦੀ ਹੈ, ਤੇ ਰੱਬ ਨੂੰ ਜਾਣਨ ਦਾ, ਕਾਇਨਾਤ ਨੂੰ ਜਾਣਨ ਦਾ ਜ਼ਰੀਆ ਵੀ ਇਹ ਮਾਂ ਬੋਲੀ ਹੋ ਸਕਦੀ ਹੈ। ਰੱਬ ਨੇ ਹਮੇਸ਼ਾ ਜਿਸ ਕੌਮ ਨੂੰ ਵੀ ਮੁਹਾਤਬ ਕੀਤਾ ਉਹਦੀ ਮਾਂ ਬੋਲੀ ਵਿੱਚ ਉਹਨੂੰ ਆਪਣਾ ਕਲਾਮ ਭੇਜਿਆ। ਪਾਕਿਸਤਾਨੀਆਂ ਵਾਸਤੇ ਬਯਕ ਵਕਤ ਚੰਗੀ ਗੱਲ ਵੀ ਹੈ ਤੇ ਮਾੜੀ ਗੱਲ। ਆਪਣੀ ਕਿਤਾਬ ਬਰਜ਼ਖ ਦੇ ਬਰਾਏ ਰਾਸਤ ਵਿੱਚ ਮੁਕਾਲਮਾ ਕਰਾਇਆ ਉਹਦੇ ਨਾਲ ਆਪਣਾ ਕਾਇਦ ਆਜ਼ਮ ਸਾਹਿਬ ਦੇ ਨਾਲ ਬਰਜ਼ਖ ਦੇ ਵਿੱਚ। ਤੇ ਇੱਕ ਬੈਰੋਕਰੇਟ ਟਾਈਪ ਬੰਦਾ ਜਾਂਦਾ ਹੈ ਬਰਜ਼ਖ ਦੇ ਤੋਂ ਕਾਇਦ ਆਜ਼ਮ ਨੂੰ ਮਿਲਦਾ ਤੇ ਉਹ ਕਹਿੰਦਾ ਕਿ ਜਨਾਬ ਤੁਹਾਡੇ ਦੱਸੇ ਤਰੀਕੇ ਦੇ ਮੁਤਾਬਕ ਕਿ ਪਾਕਿਸਤਾਨ ਇੱਕ ਲੈਬਾਰਟਰੀ ਬਣੇਗੀ, ਅਸਾਂ ਬਹੁਤ ਤਜਰਬੇ ਕੀਤੇ ਨੇ ਉੱਥੇ। ਤੇ ਕਾਇਦ ਸਾਹਿਬ ਕਹਿੰਦੇ ਨੇ ਕੀ ਤਜਰਬੇ ਤੁਸੀਂ ਕੀਤੇ ਨੇ? ਉਹ ਕਹਿੰਦਾ ਕਿ ਅਸੀਂ ਇੱਥੇ ਤਜਰਬਾ ਕੀਤਾ ਕਿ ਆਇਨ ਤੋਂ ਬਗੈਰ ਮੁਲਕ ਕਿਵੇਂ ਚਲਾਇਆ ਜਾਏ, ਡੈਮੋਕ੍ਰੇਸੀ ਨੂੰ ਖਤਮ ਕਰਕੇ ਮਾਰਸ਼ਲ ਨਾਲ ਮੁਲਕ ਨੂੰ ਕਿਵੇਂ ਚਲਾਇਆ ਜਾਏ। ਫਿਰ ਅਸੀਂ ਇਹ ਵੀ ਕੀਤਾ ਕਿ ਲੋਕਾਂ ਨੂੰ ਛੋੜ ਦਿਓ ਤੇ ਜੱਥਿਆਂ ਨੂੰ ਨਾਲ ਲਾ ਕੇ ਮੁਲਕ ਨੂੰ ਚਲਾਇਆ ਜਾਏ। ਇਹ ਅਸੀਂ ਸਾਰੇ ਤਜਰਬੇ ਕੀਤੇ ਨੇ। ਤੇ ਕਾਇਦ ਆਜ਼ਮ ਨੂੰ ਕਹਿੰਦਾ ਕਿ ਮੇਰਾ ਤਜਰਬਿਆਂ ਦਾ ਮਤਲਬ ਇਹ ਤੇ ਨਹੀਂ ਆਇਆ ਕਿ ਤੁਸੀਂ ਇਹ ਤਜਰਬੇ ਕਰੋ, ਮੇਰਾ ਤੇ ਮਤਲਬ ਇਹ ਆਇਆ ਕਿ ਅਸੀਂ ਉੱਥੇ ਸਾਬਤ ਕਰਾਂਗੇ ਕਿ ਕਮ ਵਸਾਇਲ ਦੇ ਨਾਲ ਲੋਕਾਂ ਦੇ ਮਸਾਇਲ ਕਿੰਝ ਹੱਲ ਕੀਤੇ ਜਾ ਸਕਦੇ ਨੇ। ਸਿਹਤ ਦਾ ਮਸਲਾ ਕਿੰਝ ਹੱਲ ਕਰਾਂਗੇ, ਤਲੀਮ ਦਾ ਮਸਲਾ ਕਿੰਝ ਹੱਲ ਕਰਾਂਗੇ, ਲੋਕਾਂ ਦੇ ਦੂਸਰੇ ਪ੍ਰੋਬਲਮ ਅਸੀਂ ਕਿੰਝ ਸਾਲਵ ਕਰਾਂਗੇ ਕਮ ਵਸਾਇਲ ਦੇ ਨਾਲ। ਤੁਸੀਂ ਇਹ ਕੀ ਕਰਦੇ ਰਹੋ? ਉਹਨੇ ਕਿਹਾ ਜੀ ਅਸੀਂ ਤਾਂ ਸਮਝਿਆ ਕਿ ਸ਼ਾਇਦ ਤੁਹਾਡਾ ਇਹ ਹੀ ਮਤਲਬ ਆ ਕਿ ਅਸੀਂ ਉੱਥੇ ਤਜਰਬੇ ਕਰਨੇ ਤੇ ਅਸੀਂ ਕਰਦੇ ਰਹੇ।